ਇਹ ਤੇ ਅੱਜ ਦੀ ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਆ ਕਿ ਤੁਲਸੀ ਗੈਬਰਟ ਵਿਜ਼ਿਟ ਕਰਨ ਜਾ ਰਹੀ ਆ ਇੰਡੀਆ ਨੂੰ। ਇੰਡੀਆ ਤੋਂ ਬਿਨਾਂ ਉਹ ਜਾਪਾਨ, ਥਾਈਲੈਂਡ ਇਹਨਾਂ ਮੁਲਕਾਂ ਦੇ ਵਿੱਚ ਤੇ ਫਿਰ ਉਹ ਫਰਾਂਸ ਦੇ ਵਿੱਚ ਉਹਨਾਂ ਦਾ ਸਟਾਪ ਹੋਊਗਾ। ਸੋ ਸਿਕਿਉਰਿਟੀ ਕਾਨਫਰੰਸ ਹੋ ਰਹੀ ਆ ਦਿੱਲੀ ਦੇ ਵਿੱਚ। ਉਸ ਨੂੰ ਤੁਲਸੀ ਗੈਬਰਟ ਜੋ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਹੈਗੇ ਆ US ਦੇ ਵਿੱਚ, ਉਹ ਅਟੈਂਡ ਕਰਨ ਜਾ ਰਹੇ ਹੈਗੇ ਆ। ਸੋ ਇੰਟਰਨੈਸ਼ਨਲ ਟ੍ਰਿਪ ਟਰੰਪ ਐਡਮਿਨਿਸਟ੍ਰੇਸ਼ਨ ਦੇ ਇਸ ਆਫੀਸ਼ੀਅਲ ਵੱਲੋਂ ਪਹਿਲਾ ਹੋਊਗਾ। ਇਹ ਕਹਿੰਦੇ ਵੀ 1 ਮਹੀਨਾ ਪਹਿਲਾਂ ਹੀ ਕਨਫਰਮ ਕਰ ਦਿੱਤਾ ਗਿਆ ਸੀ। ਤੇ ਅੱਜ ਕੱਲ ਨੂੰ ਤੁਲਸੀ ਗੈਬਰਟ ਹਵਾਈ ਦੇ ਵਿੱਚ ਪਹੁੰਚੂਗੀ, ਜਿੱਥੇ ਜੋ ਨੈਸ਼ਨਲ ਸਿਕਿਉਰਿਟੀ ਆਫਿਸ ਦੇ ਨਾਲ ਤੇ ਮਿਲਟਰੀ ਇੰਡੋ ਪੈਸੀਫਿਕ ਕਮਾਂਡ ਹੈੱਡਕੁਆਰਟਰਸ, ਉੱਥੇ ਉਹਦੀ ਗੱਲਬਾਤ ਹੋਊਗੀ। 8 ਸਾਲ ਕਾਂਗਰਸ ਦੇ ਵਿੱਚ ਰਹੇ ਆ ਤੁਲਸੀ ਗੈਬਰਟ। ਮਿਲਟਰੀ ਤੇ ਇੰਟੈਲੀਜੈਂਸ ਆਫੀਸਰਸ ਨੂੰ ਹਵਾਈ ਦੇ ਵਿੱਚ ਮਿਲਣਗੇ। ਇਹ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਦੇ ਉੱਤੇ ਪਾਇਆ ਹੈਗਾ ਆ। ਉਸ ਤੋਂ ਬਾਅਦ ਮਾਰਚ 18 ਨੂੰ ਰਸੀਨਾ ਕਾਨਫਰੰਸ ਜੋ ਹੋ ਰਹੀ ਆ, ਮਲਟੀਨੈਸ਼ਨਲ ਗੈਦਰਿੰਗ ਆਫ ਸਿਕਿਉਰਿਟੀ ਆਫੀਸ਼ੀਅਲਸ, ਨਿਊ ਦਿੱਲੀ ਦੇ ਵਿੱਚ। ਉੱਥੇ ਤੁਲਸੀ ਗੈਬਰਟ ਨੂੰ ਬੁਲਾਇਆ ਗਿਆ ਆ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣਾਂ ਵੱਲੋਂ। ਬਾਈਲੇਟਰਲ ਮੀਟਿੰਗ ਹੋਊਗੀ ਇੰਡੀਅਨ ਆਫੀਸ਼ੀਅਲਸ ਤੇ ਹੋਰ ਮੁਲਕਾਂ ਦੇ ਜਿਹੜੇ ਆਫੀਸ਼ੀਅਲਸ ਹੈਗੇ, ਜਿਹਦੇ ਵਿੱਚ ਰਸ਼ੀਅਨ ਸਿਕਿਉਰਿਟੀ ਆਫੀਸ਼ੀਅਲਸ ਵੀ ਹੋਣਗੇ। ਪਰ ਇਹਦੇ ਸੰਬੰਧ ਚ ਹਜੇ ਮਿਸ ਗੈਬਰਟ ਨੇ ਇਹ ਨਹੀਂ ਦੱਸਿਆ ਵੀ ਉਹਨਾਂ ਦੀ ਰਸ਼ੀਅਨ ਆਫੀਸ਼ੀਅਲਸ ਨਾਲ ਵੀ ਕੋਈ ਮੀਟਿੰਗ ਹੋਊਗੀ ਕਿ ਨਹੀਂ। ਟਰੰਪ ਐਡਮਿਨਿਸਟ੍ਰੇਸ਼ਨ ਕੋਸ਼ਿਸ਼ ਕਰ ਰਿਹਾ ਵੀ ਸੀਜ਼ ਫਾਇਰ ਹੋ ਜਾਏ ਯੂਕਰੇਨ ਤੇ ਰਸ਼ੀਆ ਦੇ ਵਿੱਚ, ਕੀਵ ਗਵਰਨਮੈਂਟ ਨੂੰ ਪ੍ਰੈਸ਼ਰ ਕਰਕੇ। ਤੇ ਇਸ ਤੋਂ ਬਾਅਦ ਮੁਨੀਚ ਜਰਮਨੀ ਦੇ ਵਿੱਚ ਕਾਨਫਰੰਸ ਹੋਊਗੀ, ਜਿੱਥੇ ਯੂਰਪੀਅਨ ਡਿਪਲੋਮੈਟਸ ਮਿਲਣਗੇ ਤੁਲਸੀ ਗੈਬਰਟ ਨੂੰ। ਪਿਛਲੀ ਵਾਰੀ ਜਦੋਂ ਵਾਈਸ ਪ੍ਰੈਜ਼ੀਡੈਂਟ JD ਵੈਂਸ ਗਏ ਸੀ ਤੇ ਕਾਫੀ ਜ਼ਿਆਦਾ ਉਹਨਾਂ ਦਾ ਰੋਹ ਹੈਗਾ ਉਹਨਾਂ ਦੇ ਅਗੇਂਸਟ, ਕਿਉਂਕਿ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਆਪਣਾ ਉੱਥੇ ਭਾਸ਼ਣ ਦਿੱਤਾ ਸੀ। ਤੁਲਸੀ ਗੈਬਰਟ ਨੇ ਇਹ ਕਿਹਾ ਵੀ ਉਹਨਾਂ ਦਾ ਮੇਨ ਫੋਕਸ ਕਾਊਂਟਰ ਟੈਰਰਿਜ਼ਮ ਕੋਆਪਰੇਸ਼ਨ ਹੋਊਗਾ ਯੂਰਪ ਤੇ ਅਮਰੀਕਾ ਦੇ ਵਿੱਚ। ਸੋ ਸੇਮ ਚੀਜ਼ ਕਹਿੰਦੇ ਪਈ ਇੰਡੀਆ ਦੇ ਨਾਲ ਵੀ ਹੋਊਗੀ। ਸੀਨੀਅਰ ਐਡਮਿਨਿਸਟ੍ਰੇਸ਼ਨ ਆਫੀਸ਼ੀਅਲਸ ਨੇ ਇਹ ਕਿਹਾ, ਨਿਊਯਾਰਕ ਟਾਈਮ ਰਿਪੋਰਟ ਕਰ ਰਿਹਾ ਪਈ, ਮਿਸ ਤੁਲਸੀ ਗੈਬਰਟ ਸੇਮ ਥੀਮ ਦੇ ਉੱਤੇ ਇੰਡੀਆ ਦੇ ਨਾਲ ਔਨ ਕਾਊਂਟਰ ਟੈਰਰਿਜ਼ਮ, ਸਾਈਬਰ ਸਿਕਿਉਰਿਟੀ, ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਇੰਟੈਲੀਜੈਂਸ ਸ਼ੇਅਰਿੰਗ ਦੇ ਉੱਤੇ ਗੱਲਬਾਤ ਕਰਨ ਜਾ ਰਹੀ ਹੈ। ਜੀ ਬਿਲਕੁਲ। ਸੋ ਵਿੱਚ ਜਿਹੜਾ ਹਰਜੋਤ ਸਿੰਘ ਜੀ ਯਾਦ ਹੋਣਾ ਆ, ਇੱਕ ਗੱਲ ਜਿਹੜੀ ਚੱਲੀ ਸੀ 5 ਆਈਜ਼ ਨੂੰ ਲੈ ਕੇ, ਇਹ ਚਰਚਾ ਚੱਲੀ ਸੀ। ਉਹਦੇ ਵਿੱਚ ਅਸਲੀਅਤ ਸੀਗੀ ਜਾਂ ਨਹੀਂ ਉਹਦੇ ਬਾਰੇ ਤਾਂ ਪਤਾ ਨਹੀਂ, ਪਰ ਇਹ ਜਿਹੜੀ ਗੱਲ ਚੱਲ ਰਹੀ ਆ ਵੀ ਸ਼ਾਇਦ ਕੈਨੇਡਾ ਨੂੰ 5 ਆਈਜ਼ ਦੇ ਵਿੱਚ ਇੰਟੈਲੀਜੈਂਸ ਦੇ ਵਿੱਚੋਂ ਬਾਹਰ ਕੀਤਾ ਜਾ ਸਕਦਾ ਆ। ਉੱਦਾਂ ਦੇ ਕੈਨੇਡਾ ਦੇ ਸੀਸੀਸ ਦੇ ਜਿਹੜੇ ਚੀਫ ਆ, ਉਹਨਾਂ ਨੇ ਵੀ ਉੱਥੇ ਜਿਹੜਾ ਉਹ ਜਾਣਾ ਆ। NSA ਦੇ ਜਿਹੜੇ ਅਜੀਤ ਡੋਵਲ ਆ ਉੱਥੇ ਇੰਡੀਆ ਦੇ, ਉੱਥੇ ਕਹਿੰਦੇ ਵੀ ਇੱਕ ਕਨਕਲੇਵ ਸੱਦਿਆ ਜਾ ਰਿਹਾ। ਦੁਨੀਆ ਭਰ ਦੇ ਸਾਰੇ ਜਿਹੜੇ ਇੰਟੈਲੀਜੈਂਸ ਜ਼ਾਰਸ ਹੈਗੇ ਆ, ਉਹਨਾਂ ਨੂੰ ਉੱਥੇ ਸੱਦਿਆ ਜਿਹੜਾ ਉਹ ਜਾ ਰਿਹਾ। ਗਲੋਬਲ ਸਿਕਿਉਰਿਟੀ ਕੰਸਰਨਸ ਦੀ ਆੜ ਦੇ ਵਿੱਚ ਇਹ ਜਿਹੜੀ ਮੁਲਾਕਾਤ ਆ ਉਹ ਉੱਥੇ ਹੁਣ ਹੋਣ ਜਾ ਰਹੀ ਹੈਗੀ ਆ। ਸੋ ਇਹਦੇ ਵਿੱਚ ਸਪਸ਼ਟ ਹੀ ਆ ਵੀ ਇੰਡੀਆ ਕਿਸ ਐਂਗਲ ਤੋਂ ਜਿਹੜਾ ਅਮਰੀਕਾ ਦੀ ਤੁਲਸੀ ਗੈਬਰਟ ਆ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਨੀ ਚਾਹ ਰਹੇ ਹੋਣਗੇ। ਤੇ ਜਿਹੜੇ ਸੀਸੀਸ ਦੇ ਚੀਫ ਦਾ ਜਿਹੜਾ ਉੱਥੇ ਉਹ ਜਾਣਾ, ਇਹ ਵੀ ਇੱਕ ਵੱਡੀ ਗੱਲ ਆ। ਕੈਨੇਡਾ ਤੇ ਇੰਡੀਆ ਦੀਆਂ ਜਿਹੜੀਆਂ ਟਾਈਜ਼ ਤੇ ਅਮਰੀਕਾ ਤੇ ਇੰਡੀਆ ਦੀਆਂ ਟਾਈਜ਼, ਉਹ ਇੱਕ ਟਾਈਮ ਦੇ ਉੱਤੇ ਇਸ ਟਾਈਮ ਥਿਰਕ ਰਹੀਆਂ ਆ। ਕਾਰਨ ਉਸ ਦੇ ਵਿੱਚ ਇਹ ਵੀ ਆ ਵੀ ਅਮਰੀਕਾ ਦੇ ਵਿੱਚ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਜਿਹੜੀ ਇੱਕ ਕੋਸ਼ਿਸ਼, ਸਾਜ਼ਿਸ਼ ਰਚੀ ਗਈ ਸੀ। ਉਸ ਨੂੰ ਲੈ ਕੇ ਜਿਹੜਾ ਰॉ ਦਾ ਏਜੰਟ ਇੱਥੇ ਜਿਹੜਾ ਨਿਖਿਲ ਗੁਪਤਾ, ਜਿਸ ਨੂੰ ਚੈੱਕ ਰਿਪਬਲਿਕ ਤੋਂ ਲਿਆਂਦਾ ਗਿਆ ਆ, ਉਹ ਇੱਕ ਐਂਗਲ ਆ। ਇੱਕ ਦੂਜੇ ਪਾਸੇ ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਦੀ ਜਿਹੜੀ ਸ਼ਹਾਦਤ ਹੋਈ ਹੈ, ਜਿਹੜੀ ਉੱਥੇ ਅਸੈਸੀਨੇਸ਼ਨ ਉਹਨਾਂ ਦੀ ਕੀਤੀ ਗਈ ਆ ਕੈਨੇਡਾ ਦੇ ਵਿੱਚ, ਉਸ ਨੂੰ ਲੈ ਕੇ ਇੰਡੀਆ ਦੇ ਦੁਆਰਾ ਜੋ ਇੱਥੇ ਕਹਿ ਲਓ ਵੀ ਦੋਨਾਂ ਹੀ ਮੁਲਕਾਂ ਦੀ ਸੋਵਰਨਿਟੀ ਉੱਤੇ ਹਮਲਾ ਹੋਇਆ ਆ, ਉਸ ਨੂੰ ਲੈ ਕੇ ਇਹਨਾਂ ਦੋਨਾਂ ਮੁਲਕਾਂ ਦੇ ਰਿਸ਼ਤਿਆਂ ਦੇ ਵਿੱਚ ਦਰਾਰਾਂ ਵਧੀਆਂ ਸੀਗੀਆਂ। ਉੱਧਰੋਂ ਜਿਹੜੇ ਹੁਣ ਜਦੋਂ ਤੋਂ ਟਰੰਪ ਹੋਣੀ ਆਏ ਆ, ਉੱਥੇ ਇੱਕ ਟੈਰਿਫ ਦਾ ਐਂਗਲ ਵੱਖਰਾ ਜਿਹੜਾ ਉਹ ਬਣ ਚੁੱਕਾ ਹੈਗਾ ਆ, ਜਿੱਥੇ ਉਹ ਬਾਰ-ਬਾਰ ਮੋਦੀ ਹੁਣਾਂ ਨੂੰ, ਭਾਰਤ ਨੂੰ ਕਹਿ ਰਹੇ ਆ ਵੀ ਤੁਸੀਂ 100% ਟੈਰਿਫ ਲਾ ਰਹੇ ਆ ਸਾਡੀਆਂ ਚੀਜ਼ਾਂ ਦੇ ਉੱਤੇ, ਤੇ ਉਸ ਦੀ ਜਵਾਬੀ ਕਾਰਵਾਈ 'ਚ ਤੁਹਾਡੇ ਉੱਤੇ ਵੀ ਓਨਾ ਹੀ ਬਰਾਬਰ ਦਾ ਟੈਰਿਫ ਸਮਾਨ ਦੇ ਉੱਤੇ ਲੱਗਣ
ਲੱਗੇਗਾ। ਸੋ ਉਸ ਦਰਮਿਆਨ ਤੁਲਸੀ ਗਾਬੜ ਜੋ ਉਸਦੀ ਨਜ਼ਦੀਕਤਾ ਜਿਹੜੀ ਭਾਰਤੀ ਜਨਤਾ ਪਾਰਟੀ ਜਾਂ ਮੋਦੀ ਦੇ ਨਾਲ ਵੀ ਹੈਗੀ ਆ, ਉਹ ਕਿੱਦਾਂ ਦਾ ਜਿਹੜਾ ਉੱਥੇ ਐਕਸ਼ਨ ਲੈ ਸਕਦੀ ਆ। ਐਕਸ਼ਨ ਤੋਂ ਭਾਵ ਵੀ ਕਿੱਦਾਂ ਦੀ ਆਪਸ ਦੇ ਵਿੱਚ ਸਮਝੌਤਾ ਜਿਹੜਾ ਉਹਨਾਂ ਦਾ ਹੋ ਸਕਦਾ ਆ, ਉਹ ਦੇਖਣ ਵਾਲੀ ਗੱਲ ਆ। ਇਹ ਵੀ ਯਾਦ ਦਿਵਾਉਂਦੇ ਜਾਈਏ, ਜਦ ਬੀਤੇ ਦਿਨਾਂ ਦੇ ਵਿੱਚ ਮੋਦੀ ਜਿਹੜੇ ਪ੍ਰਧਾਨ ਮੰਤਰੀ ਇੰਡੀਆ ਦੇ, ਉਹ ਅਮਰੀਕਾ ਦੇ ਆਏ ਸੀ, ਇੱਥੇ ਟਰੰਪ ਹੋਣਾ ਦੇ ਨਾਲ ਮੁਲਾਕਾਤ ਕੀਤੀ ਸੀ। ਉੱਥੇ ਉਹਨਾਂ ਨੇ ਕਈ ਸੰਧੀਆਂ ਦੇ ਉੱਤੇ ਸਮਝੌਤਾ ਕੀਤਾ ਸੀ, ਜਿਸ ਦੇ ਵਿੱਚ ਹਥਿਆਰ ਲੈਣ ਦੀ ਜਿਹੜੀ ਉਹ ਗੱਲ ਆ, ਇੰਟੈਲੀਜੈਂਸ ਸ਼ੇਅਰਿੰਗ ਦੀ ਜਿਹੜੀ ਗੱਲ ਆ, ਉਹਨਾਂ ਉੱਤੇ ਵੀ ਇਕਰਾਰ ਜਿਹੜਾ ਉਹ ਹੋਇਆ ਸੀਗਾ। ਸੋ ਇਹ ਐਂਗਲ ਕਿਸ ਤਰੀਕੇ ਦੇ ਨਾਲ ਬੈਠੇਗਾ, ਇੱਥੇ ਜਿਹੜਾ ਉਹ ਦੇਖਣ ਵਾਲੀ ਗੱਲ ਆ। ਜਿੱਥੇ ਇੰਡੀਆ ਦੇ ਵਿੱਚ ਮਾਈਨੋਰਟੀਜ਼ ਨੂੰ ਲਗਾਤਾਰ ਦੱਬਿਆ ਜਾ ਰਿਹਾ ਆ, ਤੇ ਮਾਈਨੋਰਟੀਜ਼ ਦੇ ਜਿਹੜੇ ਲੋਕ, ਉਸ ਭਾਈਚਾਰੇ ਦੇ ਲੋਕ ਜਿਹੜੇ ਬਾਹਰ ਅਮਰੀਕਾ ਦੇ ਵਿੱਚ ਬੈਠੇ ਗੱਲ ਕਰਦੇ ਆ, ਆਵਾਜ਼ ਜਿਹੜੀ ਉਹ ਚੱਕਦੇ ਆ, ਜੇ ਹੁਣ ਉਹਨਾਂ ਦੇ ਉੱਤੇ ਇੱਥੇ ਦੀ ਇੰਟੈਲੀਜੈਂਸ ਦੇ ਜ਼ਰੀਏ ਜਾਂ ਕਿਸੇ ਤਰੀਕੇ ਦੀ ਉਹਨਾਂ ਦੇ ਉਲਟ ਕੋਈ ਕਾਰਵਾਈ ਕਰਾਉਣ ਦੀ ਕੋਸ਼ਿਸ਼ ਹੋਈ ਜਾਂ ਸਮਝੌਤਾ ਹੁੰਦਾ ਆ, ਤਾਂ ਇੱਕ ਵੱਡੀ ਜਿਹੜੀ ਚਿੰਤਾ ਦਾ ਵਿਸ਼ਾ ਆ। ਕਾਰਨ ਇਸ ਦੇ ਵਿੱਚ ਇਹ ਆ ਵੀ ਆਪਾਂ ਅਮਰੀਕਾ ਦੇ ਵਿੱਚ ਜਿਹੜੀਆਂ ਸਿਵਲ ਰਾਈਟਸ ਆ, ਉਹਨਾਂ ਦੀਆਂ ਧੱਜੀਆਂ ਉੱਡਦੀਆਂ ਲਗਾਤਾਰ ਦੇਖ ਰਹੇ ਆ। ਕੱਲ ਹੀ ਜਿਹੜੀ ਆਪਾਂ ਖਬਰ ਜਿਹੜੀ ਸ਼ੇਅਰ ਕੀਤੀ ਸੀ ਵੀ ਇੱਕ ਪ੍ਰੋਟੈਸਟ ਕਰਨ ਵਾਲਾ ਜਿਹੜਾ ਵਿਦਿਆਰਥੀ ਆ, ਜੋ ਕਿ ਗ੍ਰੀਨ ਕਾਰਡ ਹੋਲਡਰ ਹੋਣ ਦੇ ਬਾਵਜੂਦ ਵੀ ਉਸ ਨੂੰ ਬੇਸਿਕਲੀ ਜਿਹੜੀ ਆਈਸ ਵਾਲੇ ਆ ਕਿਡਨੈਪ ਕਰਕੇ ਲੈ ਗਏ। ਉਹ ਕਹਿੰਦੇ ਵੀ ਤੇਰਾ ਸਟੂਡੈਂਟ ਵੀਜ਼ਾ ਰਿਵੋਕ ਆ, ਉਹ ਗ੍ਰੀਨ ਕਾਰਡ ਵਾਲਾ ਨਿਕਲਿਆ। ਉਹ ਕਹਿੰਦੇ ਵੀ ਸਾਨੂੰ ਨਹੀਂ ਕੋਈ ਮਤਲਬ ਤੇਰੇ ਗ੍ਰੀਨ ਕਾਰਡ ਦੇ ਨਾਲ। ਜਿਹੜੇ ਉਹਨਾਂ ਨੂੰ ਉਹ ਚੁੱਕ ਕੇ ਜਿਹੜਾ ਉਹ ਲੈ ਗਏ। ਉਸ ਤੋਂ ਬਾਅਦ ਹਾਹਾਕਾਰ ਰੌਲਾ ਰੱਪਾ ਤਾਂ ਜਿਹੜਾ ਉਹ ਪਿਆ ਆ। ਜੇ ਕਹਿੰਦੇ ਵੀ ਇਦਾਂ ਦੇ ਲੋਕਾਂ ਦੇ ਨਾਲ ਹੋ ਸਕਦਾ ਤੇ ਕਿਸੇ ਦੇ ਨਾਲ ਵੀ ਅਮਰੀਕਨ ਜਿਹੜੀ ਜਿਹੜੀ ਲਾ ਐਨਫੋਰਸਮੈਂਟ ਆ, ਉਹ ਚੀਜ਼ਾਂ ਕਰ ਸਕਦੀ ਆ। ਸੋ ਇੱਥੇ ਸਿੱਖਾਂ ਨੂੰ ਬਹੁਤ ਧਿਆਨ ਦੇ ਨਾਲ ਜਿਹੜਾ ਇਹ ਵਾਚ ਕਰਨ ਦੀ ਲੋੜ ਆ ਇਸ ਮੀਟਿੰਗ ਨੂੰ, ਵੀ ਕੀ ਜਿਹੜਾ ਇੱਥੇ ਕਿਹੜੇ ਐਂਗਲ ਤੇ ਜਿਹੜੀ ਗੱਲਬਾਤ ਆ ਉਹ ਹੁੰਦੀ ਆ। ਕੀ ਜਿਹੜਾ ਤੁਲਸੀ ਗਾਬੜ ਦੇ ਜ਼ਰੀਏ ਅਮਰੀਕਾ ਦੇ ਵਿੱਚ ਮਾਈਨੋਰਟੀਜ਼ ਦੇ ਉੱਤੇ ਜਿਹੜੇ ਇੰਡੀਆ ਦੇ ਵਿੱਚ ਜਿਨ੍ਹਾਂ ਦੇ ਨਾਲ ਇਸ ਟਾਈਮ ਅਤਿਆਚਾਰ ਹੋ ਰਿਹਾ ਆ, ਕੀ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਣ ਦੀ ਜਿਹੜੀ ਇੱਕ ਕੋਸ਼ਿਸ਼ ਆ, ਉਹ ਤਾਂ ਨਹੀਂ ਹੋਊਗੀ। ਉੱਥੇ ਜਿਹੜਾ ਜ਼ਰੂਰ ਜਿਹੜੇ ਸਿੱਖਾਂ ਨੂੰ ਐਕਟਿਵ ਹੋਣ ਦੀ ਜ਼ਰੂਰਤ ਆ, ਅਲਰਟ ਰਹਿਣ ਦੀ ਜ਼ਰੂਰਤ ਆ। ਤੁਸੀਂ ਵੀ ਭਾਈ ਆਪੋ ਆਪਣੇ ਜਿੰਨੇ ਵੀ ਲਾ ਮੇਕਰਸ ਨੂੰ ਤੁਸੀਂ ਜਾਣਦੇ ਆ, ਗੱਲ ਹੈਗੀ ਆ, ਉਹਨਾਂ ਦੇ ਕੰਨ ਚੋਂ ਇਹ ਗੱਲ ਜਿਹੜੀ ਤੁਹਾਨੂੰ ਜ਼ਰੂਰ ਕੱਢਣ ਦੀ ਇਸ ਟਾਈਮ ਜ਼ਰੂਰਤ ਹੈਗੀ ਆ, ਵੀ ਭਾਈ ਇੱਥੇ ਸਿੱਖਾਂ ਦੀ ਕੀ ਅਹਿਮੀਅਤ ਆ, ਕਿਵੇਂ ਆ, ਤੇ ਕਿਸ ਤਰੀਕੇ ਦੇ ਨਾਲ ਭਾਰਤ ਇਹ ਸਾਰਾ ਕੁਝ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ ਆ।